ਜਸੂਸੀ ਜਿਹੜੇ ਬੈਲੂਨ ਆ, ਇਹਨਾਂ ਨੇ ਇਸ ਟਾਈਮ ਪੂਰੀ ਤਰ੍ਹਾਂ ਹੜਕੰਪ ਜਿਹੜਾ ਆ ਉਹ ਮਚਾਇਆ ਪਿਆ ਹੈਗਾ ਆ। ਪਿਛਲੇ ਕੁਛ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਵਿੱਚ ਇਹ ਹੁਣ ਜਿਹੜੇ ਜਸੂਸੀ ਬਲੂਨ ਲੱਭੇ ਆ, ਜਿਹੜੇ ਚਾਈਨੀਜ਼ ਸਪਾਈ ਬਲੂਨ ਦੱਸੇ ਜਾ ਰਹੇ ਆ, ਸਾਊਥ ਕੈਰੋਲੀਨਾ ਦੇ ਕੋਸਟ ਦੇ ਉੱਤੇ ਕਹਿੰਦੇ ਵੀ ਉਹਨਾਂ ਨੂੰ ਸਿੱਟ ਲਿਆ ਗਿਆ। F-22 ਦੇ ਲੜਾਕੂ ਜਹਾਜ਼ਾਂ ਦੇ ਮਦਦ ਦੇ ਨਾਲ ਇਹਨਾਂ ਨੂੰ ਸੁੱਟਿਆ ਗਿਆ। ਮੋਂਟੈਨਾ ਦੇ ਵਿੱਚ ਜਿਹੜੇ ਇਹ ਹਰਜੋਤ ਸਿੰਘ ਜੀ ਹਾਈ ਅਲਟੀਟਿਊਡ ਸਰਵੇਲੈਂਸ ਬਲੂਨ ਆ, ਉਹ ਦੇਖੇ ਗਏ ਸੀ। ਸੈਕਟਰੀ ਆਫ ਡਿਫੈਂਸ ਲੋਇਡ ਆਸਟਿਨ III ਉਹਨਾਂ ਨੇ ਰਿਟਨ ਸਟੇਟਮੈਂਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਵੀ ਉਹਨਾਂ ਨੂੰ ਜਿਹੜਾ ਉਹ ਕੱਢ ਲਿਆ ਗਿਆ। ਕਹਿੰਦੇ ਵੀ ਉਹਨਾਂ ਨੂੰ ਜਿਹੜੀਆਂ ਕਈ ਸਟ੍ਰੈਟੇਜਿਕ ਸਾਈਟਸ ਜਿਹੜੀਆਂ ਕੰਟੀਨੈਂਟਲ ਯੂਨਾਈਟਿਡ ਸਟੇਟਸ ਦੇ ਉੱਤੇ ਹੈਗੀਆਂ ਆ, ਇਹ ਪੀਪਲ ਰਿਪਬਲਿਕ ਆਫ ਚਾਈਨਾ ਵਾਲੇ ਆ, ਉਹਨਾਂ ਨੇ ਵਰਤਿਆ ਤੇ ਉਹਨਾਂ ਦੀ ਸਰਵੇਲੈਂਸ ਕਰਨ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਆ। ਇੱਥੋਂ ਤੱਕ ਕਿ ਕੈਨੇਡਾ ਵਿੱਚ ਵੀ ਇਹ ਦੇਖੇ ਗਏ ਸੀਗੇ। ਕਹਿੰਦੇ ਵੀ ਕੈਨੇਡੀਅਨ ਗਵਰਨਮੈਂਟ ਦੇ ਸਾਥ ਦੇ ਨਾਲ ਹੀ ਤੇ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੂੰ ਟਰੈਕ ਕਰਕੇ, ਇਹਨਾਂ ਦਾ ਐਨਾਲਿਸਿਸ ਕਰਕੇ ਤੇ ਜਿਹੜਾ ਇਸ ਨੂੰ ਥੱਲੇ ਹੁਣ ਸੁੱਟ ਲਿਆ ਗਿਆ। ਹੁਣ ਉਸ ਦੇ ਜਿਹੜੇ ਅੰਸ਼ ਡਿੱਗੇ ਨੇ ਸਮੁੰਦਰ ਦੇ ਵਿੱਚ ਜਿਹੜੇ ਆ, ਉਹ ਜਿਹੜੇ ਹਰਜੋਤ ਸਿੰਘ ਜੀ ਲੱਭਣ ਦੀ ਜਿਹੜੇ ਉਹ ਯਤਨ ਕੀਤੇ ਜਾ ਰਹੇ ਆ, ਕੀ ਇਸ ਦੇ ਵਿੱਚ ਹੈਗਾ ਸੀ। ਉਧਰ ਚੀਨ ਨੇ ਇਹ ਚੀਜ਼ ਮੰਨ ਲਈ ਆ ਵੀ ਇੱਕ ਹੋਰ ਸਪਾਈ ਬਲੂਨ ਜਿਹੜਾ ਲੈਟਿਨ ਅਮਰੀਕਾ ਦੇ ਵਿੱਚ ਘੁੰਮ ਰਿਹਾ ਸੀ, ਉਹਨਾਂ ਨੇ ਮੰਨਿਆ ਵੀ ਉਹ ਉਹਨਾਂ ਦਾ ਹੈਗਾ ਆ। ਇਹ ਅਨਮੈਨਡ 에ਅਰਕ੍ਰਾਫਟ ਫਲਾਈ ਕਰ ਰਿਹਾ ਸੀਗਾ ਲੈਟਿਨ ਅਮਰੀਕਾ ਦੇ ਵਿੱਚ, ਜਿਹੜਾ ਓਰੀਜੀਨੇਟ ਹੋਇਆ ਸੀਗਾ ਚਾਈਨਾ ਤੋਂ। ਇਹ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਕਾਫੀ ਪੇਚੀਦਗੀ ਵਾਲਾ ਮਸਲਾ ਬਣਿਆ ਪਿਆ ਹੈ। ਰਿਪਬਲਿਕਨ ਪਾਰਟੀ ਵਾਲੇ ਸਾਰੇ ਜਾਣੇ ਹੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਜਿਹੜੇ ਉਹ ਘੇਰ ਰਹੇ ਆ ਵੀ ਭਾਈ ਇਸ ਦੇ ਵਿੱਚ ਇੰਨੀ ਢਿੱਲ ਮੱਠ ਜਿਹੜੀ ਆ ਉਹ ਕਿਉਂ ਰਹਿ ਗਈ। ਇਸੇ ਦੌਰਾਨ ਖਬਰ ਇੱਕ ਹੋਰ ਨਾਲ ਜਿਹੜੀ ਉਹ ਚਰਚਾ ਜਿਹੜੀ ਉਹ ਫੜ ਗਈ ਵੀ ਟਰੰਪ ਕਾਰਜਕਾਲ ਦੇ ਵਿੱਚ 3 ਬਲੂਨ ਇਦਾਂ ਦੇ ਆਏ ਜਿਨ੍ਹਾਂ ਦੇ ਬਾਰੇ ਕਿਸੇ ਨੂੰ ਦੱਸਿਆ ਤੱਕ ਨਹੀਂ ਗਿਆ। ਤੇ ਜਿੱਥੇ ਕਿ ਰਿਪਬਲਿਕਨਸ ਇਹ ਕਹਿ ਰਹੇ ਸੀਗੇ ਵੀ ਭਾਈ ਕੀ ਚੱਕਰ ਆ ਵੀ ਬਾਈਡਨ ਹੁਣਾਂ ਨੇ ਇੰਨਾ ਸਮਾਂ ਜਿਹੜਾ ਉਹ ਕਿਉਂ ਲਾ ਦਿੱਤਾ ਗਿਆ। ਸੋ ਇਹ ਹੁਣ ਇੱਕ ਵਾਰੀ ਫੇਰ ਜਿਹੜਾ ਉਹ ਮਸਲਾ ਬਣਿਆ ਪਿਆ ਆ। ਉਧਰ ਇਹ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਵੀ ਇਹਨੂੰ ਪਹਿਲੋਂ ਜਿਹੜਾ ਆ ਉਹ ਕਿਉਂ ਨਹੀਂ ਸੁੱਟਿਆ ਗਿਆ, ਜਿਸ ਦੇ ਵਿੱਚ ਡਿਪਾਰਟਮੈਂਟ ਆਫ ਡਿਫੈਂਸ ਵਾਲਿਆਂ ਨੇ ਇਹ ਆਪਣੇ ਵੱਲੋਂ ਕਹਿਣ ਦੀ ਕੋਸ਼ਿਸ਼ ਕੀਤੀ ਵੀ ਜੇ ਭਾਈ ਇਸ ਨੂੰ ਇੱਦਾਂ ਸਿੱਟ ਦੇ ਤਾਂ ਲੋਕਾਂ ਉੱਤੇ ਡਿੱਗ ਸਕਦਾ ਸੀ ਤੇ ਉਸ ਦੇ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਜਿਹੜਾ ਉਹ ਹੋ ਸਕਦਾ ਆ। ਸੋ ਹੁਣ ਇਹ ਚਾਈਨੀ ਸਰਵੇਲੈਂਸ ਬਲੂਨ ਨੂੰ ਲੈ ਕੇ ਇਸ ਟਾਈਮ ਮਸਲਾ ਪੂਰੀ ਤਰ੍ਹਾਂ ਹਰਜੋਤ ਸਿੰਘ ਜੀ ਭਖ ਚੁੱਕਾ ਆ ਤੇ ਜਿਹੜੇ ਰਿਪਬਲਿਕਨਸ ਆ ਉਹ ਇਸ ਦੇ ਉੱਤੇ ਜਿਹੜਾ ਉਹ ਰੌਲਾ ਪਾ ਰਹੇ ਆ ਤੇ ਦੂਜੇ ਪਾਸੇ ਡੈਮੋਕ੍ਰੇਟਸ ਇਹ ਕਹਿ ਰਹੇ ਆ ਵੀ ਭਾਈ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਦੱਸਿਆ ਨਹੀਂ। ਇਸੇ ਦੇ ਉੱਤੇ ਟਰੰਪ ਹੁਣਾਂ ਨੇ ਇਹਨਾਂ ਸਾਰੀਆਂ ਰਿਪੋਰਟਸ ਨੂੰ ਫੇਕ ਡਿਸਇਨਫੋਰਮੇਸ਼ਨ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਆਖ ਦਿੱਤਾ ਹੈਗਾ ਆ। ਸੋ ਇਹ ਇੱਕ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਸਿਆਸੀ ਪਿੜ ਜਿਹੜਾ ਉਹ ਨਵਾਂ ਆ ਚੁੱਕਾ ਆ ਤੇ ਇਹ ਹੁਣ ਇਲੈਕਸ਼ਨਾਂ ਵੀ ਜਿਹੜੀਆਂ ਜਦੋਂ ਆਉਣੀਆਂ ਆ, ਇਸ ਦੇ ਵਿੱਚ ਇਹ ਮਸਲਾ ਕਾਫੀ ਜ਼ਿਆਦਾ ਗੰਭੀਰਤਾ ਦੇ ਨਾਲ ਆਉਣਾ ਆ। ਨੈਸ਼ਨਲ ਸਿਕਿਉਰਿਟੀ ਨੂੰ ਇਸ ਦੇ ਨਾਲ ਕੀ ਖਤਰਾ ਹੋਇਆ, ਕਿਹੜੀਆਂ ਇਹਨਾਂ ਨੇ ਚੀਜ਼ਾਂ ਨੂੰ ਸਰਵੇ ਕੀਤਾ, ਕਿਹੜੀ ਚੀਜ਼ ਜਿਹੜੀ ਇਸ ਦੀ ਜਸੂਸੀ ਕਰਨ 'ਚ ਕਾਮਯਾਬ ਰਹੇ ਆ, ਇਹ ਇਸ ਟਾਈਮ ਵੱਡੇ ਜਿਹੜੇ ਸਵਾਲ ਨੇ। ਸੋ ਚਾਈਨਾ ਨੇ ਆਪਣੀ ਸਰਵੇਲੈਂਸ ਗੇਮ ਇੱਦਾਂ ਲੱਗਦਾ ਆ ਕਾਫੀ ਤਿੱਖੀ ਤੇ ਕਾਫੀ ਤੇਜ਼ ਕੀਤੀ ਆ। ਅਮਰੀਕਾ ਦੇ ਨਾਲ ਲੈਟਿਨ ਅਮਰੀਕਾ ਦੇ ਮੁਲਕਾਂ ਦੇ ਵਿੱਚ ਵੀ ਆਪਣੇ ਜਿਹੜੇ ਜਸੂਸੀ ਵਾਲੇ ਬਲੂਨ ਆ ਉਹ ਘੱਲੇ ਨੇ। ਫਿਰ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਯੂਰਪੀਅਨ ਯੂਨੀਅਨ ਨੇ ਰਸ਼ੀਆ ਤੋਂ ਡੀਜ਼ਲ ਤੇ ਗੈਸ ਲੈਣਾ ਬੰਦ ਕਰਤਾ। ਇੰਡੀਆ ਦਾ ਅਡਾਨੀ $110 ਬਿਲੀਅਨ ਲੂਜ਼ ਕਰ ਚੁੱਕਾ ਤੇ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਹੋ ਰਿਹਾ ਇੰਡੀਆ 'ਚ। ਡੈਲ ਨੇ 6500 ਦੇ ਕਰੀਬ ਬੰਦੇ ਲੇ ਆਫ ਕੀਤੇ ਹੈਗੇ ਆ। ਬਫਲੋ 'ਚ ਇੱਕ, ਨਿਊਯਾਰਕ 'ਚ ਭੁਚਾਲ ਆਇਆ ਤੇ ਕੈਲੀਫੋਰਨੀਆ 'ਚ ਨਵਾਂ ਬਿੱਲ ਆ ਰਿਹਾ ਜਿਹਦੇ ਮੁਤਾਬਕ ਸਾਰੇ ਹੀ ਗਨ ਓਨਰਸ ਨੂੰ ਇੰਸ਼ੋਰੈਂਸ ਲੈਣੀ ਪਊਗੀ। ਤੇ ਜੈਨਟ ਯੈਲਨ ਨੇ ਇਹ ਕਿਹਾ ਆ ਵੀ ਜਿੰਨੀ ਲੋ ਅਨਪਲਾਇਮੈਂਟ ਆ ਤੇ ਰਿਸੈਸ਼ਨ ਨਹੀਂ ਆ ਸਕਦਾ।